ਪਾਠਕ ਸਾਹਿਬ, ਤੁਸੀਂ ਪੰਜਾਬ ਦੇ ਰਾਜ ਸਭਾ ਮੈਂਬਰ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮਾੜੀ ਮੋਟੀ ਕਿ ਤੁਸੀਂ ਹਰਿਆਣੇ 'ਚ ਖੜ ਕੇ ਕਰਨਾਲ ਦੇ ਵਿੱਚ ਇਹ ਗੱਲ ਕਹਿ ਰਹੇ ਹੋ ਕਿ ਜੀ ਇੱਥੇ ਵੀ ਸਾਡੀ ਸਰਕਾਰ ਬਣਾਓ, ਦਿੱਲੀ ਦੇ ਵਿੱਚ ਵੀ ਹੈ ਤੇ ਪੰਜਾਬ ਦੇ ਵਿੱਚ ਵੀ ਹੈ। ਉਹਨਾਂ ਦਾ ਹੱਕ ਇਹ ਬਣਦਾ ਕਿ ਪੰਜਾਬੀਆਂ ਦੀ ਗੱਲ ਕਰਨ, ਉਹਨਾਂ ਦਾ ਹੱਕ ਇਹ ਬਣਦਾ ਕਿ ਉਹ ਪੰਜਾਬ ਦਾ ਖਾਣ ਤੇ ਪਰ ਚਾਕਰੀ ਕਿਸੇ ਹੋਰ ਦੀ ਨਾ ਕਰਨ, ਚਾਕਰੀ ਵੀ ਪੰਜਾਬੀਆਂ ਦੀ ਕਰਨ। ਇਹ ਗੱਲ ਕਹੀ ਜਾਂਦੀ ਹੈ, ਅਕਸਰ ਹੀ ਚਰਚਾ ਰਹਿੰਦੀ ਹੈ ਕਿ ਜਿਹੜਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਹੀਂ ਹੁੰਦਾ ਜਾਂ ਕਹਿ ਲਓ ਕਿ ਉਹਨਾਂ ਕੋਲ ਪਹੁੰਚਿਆ ਵੀ ਨਹੀਂ ਹੁੰਦਾ ਤੇ ਸੰਦੀਪ ਪਾਠਕ ਕੋਲੇ ਚੱਲ ਜਾਓ, ਉਹਨਾਂ ਦੇ ਇੱਕ ਫੋਨ ਤੇ ਹੋ ਜਾਂਦਾ ਵਾ। ਹਰਿਆਣੇ ਦੇ ਵਿੱਚ ਸਾਡੀ ਸਰਕਾਰ ਲਿਆਓ ਤੇ ਅਸੀਂ ਇਸ ਮਾਮਲੇ ਦੇ ਵਿੱਚ ਫਿਰ ਹਰਿਆਣੇ ਨੂੰ ਪਾਣੀ ਲੈ ਕੇ ਦੇਵਾਂਗੇ। ਰਾਜ ਸਭਾ ਦੇ ਵਿੱਚ ਖੜ ਕੇ SYL ਤੇ ਗੜਗੱਜ ਪਾਉਣ ਦੀ ਬਜਾਏ ਤੁਸੀਂ ਇਹ ਕਹਿ ਰਹੇ ਹੋ ਕਿ ਹਰਿਆਣੇ ਨੂੰ ਵੀ ਉਹਦਾ ਹੱਕ ਚਾਹੀਦਾ, ਪੰਜਾਬ ਨੂੰ ਵੀ ਹੱਕ ਚਾਹੀਦਾ। ਤੁਸੀਂ ਖਾਨੇ ਪੰਜਾਬ ਦਾ ਹੋ, ਤੁਸੀਂ ਭੱਤੇ ਤੁਹਾਨੂੰ ਪੰਜਾਬ ਦੇ ਰਾਜ ਸਭਾ ਮੈਂਬਰ ਵਜੋਂ ਮਿਲਦੇ ਆ, ਪਰ ਤੁਸੀਂ ਕਹਿ ਕੀ ਰਹੇ ਹੋ ਕਿ ਹਰਿਆਣੇ ਨੂੰ ਵੀ ਹੱਕ ਮਿਲਣਾ ਚਾਹੀਦਾ ਵਾ, ਪੰਜਾਬ ਨੂੰ ਵੀ ਮਿਲਣਾ ਚਾਹੀਦਾ ਤੇ ਸਾਡੀ ਸਰਕਾਰ ਲਿਆਓ। ਤੁਹਾਡੀ ਸਰਕਾਰ ਹੀ ਆ ਪੰਜਾਬ 'ਚ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਹੜੇ ਪੰਜਾਬ ਦੇ ਚੁਣੇ ਹੋਏ ਰਾਜ ਸਭਾ ਮੈਂਬਰ ਨੇ ਜਾਂ ਪੰਜਾਬ ਦੇ ਹੋਰ ਨੁਮਾਇੰਦੇ ਨੇ, ਉਹਨਾਂ ਦਾ ਹੱਕ ਇਹ ਬਣਦਾ ਕਿ ਪੰਜਾਬੀਆਂ ਦੀ ਗੱਲ ਕਰਨ, ਉਹਨਾਂ ਦਾ ਹੱਕ ਇਹ ਬਣਦਾ ਕਿ ਉਹ ਪੰਜਾਬ ਦਾ ਖਾਣ ਤੇ ਪਰ ਚਾਕਰੀ ਕਿਸੇ ਹੋਰ ਦੀ ਨਾ ਕਰਨ, ਚਾਕਰੀ ਵੀ ਪੰਜਾਬੀਆਂ ਦੀ ਕਰਨ ਤੇ ਪੰਜਾਬੀਆਂ ਨੂੰ ਹੀ ਉਹ ਜਵਾਬ ਦੇ ਨੇ। ਮੁੱਖ ਮੰਤਰੀ ਸਾਹਿਬ ਇੱਕ ਵਾਰੀ ਕਹਿ ਦਿੰਦੇ ਨੇ ਕਿ ਅਸੀਂ ਤਾਂ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇ ਹਾਂ ਜਦੋਂ ਰਾਜਪਾਲ ਨਾਲ ਕਿਸੇ ਵੀ ਮਾਮਲੇ ਦੇ ਵਿੱਚ ਅੜਿੱਕਾ ਕਰਦੇ ਨੇ, ਉਹਨਾਂ ਦਾ ਹੁੰਦਾ ਰਹਿੰਦਾ ਆਪਸੀ। ਤਾਂ ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਹੀ ਬੰਦੇ ਜਿਹੜੇ ਹੈ ਤਾਂ ਰਾਜ ਸਭਾ ਮੈਂਬਰ ਪੰਜਾਬ ਤੋਂ, ਪਰ ਗੱਲ ਜਾ ਕੇ ਹਰਿਆਣੇ ਦੀ ਕਰਦੇ ਆ ਜਾਂ ਹਰਿਆਣੇ ਦੀ ਵੀ ਨਹੀਂ ਕਰਦੇ ਪਰ ਪੰਜਾਬ ਦੀ ਕਰਦੇ ਆ, ਪੋਲਿਟਿਕਸ ਕਰਦੇ ਆ। ਉਹ SYL ਦੀ ਗੱਲ ਕਰਾਂਗੇ। ਸੰਦੀਪ ਪਾਠਕ ਜਿਹੜੇ ਕਿ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਬਹੁਤ ਜ਼ਿਆਦਾ ਅਸਰ ਰਸੂਖ ਹੈ, ਪਾਰਟੀ ਪੱਧਰ 'ਤੇ ਵੀ ਤੇ ਸਰਕਾਰ ਪੱਧਰ 'ਤੇ ਵੀ। ਐਵੇਂ ਥੋੜ੍ਹਾ ਉਹ ਪੰਜਾਬ ਦੇ 7 ਲੋਕਾਂ ਦੇ ਵਿੱਚੋਂ ਆਏ ਨੇ ਜਿਨ੍ਹਾਂ ਨੂੰ ਰਾਜ ਸਭਾ ਭੇਜਿਆ ਗਿਆ ਵਾ, ਐਵੇਂ ਥੋੜ੍ਹਾ ਉਹਨਾਂ ਦੀ ਤੂਤੀ ਬੋਲਦੀ ਹੈ। ਔਰ ਇਹ ਗੱਲ ਕਹੀ ਜਾਂਦੀ ਹੈ, ਅਕਸਰ ਹੀ ਚਰਚਾ ਰਹਿੰਦੀ ਹੈ ਕਿ ਜਿਹੜਾ ਕੰਮ ਮੁੱਖ ਮੰਤਰੀ ਭਗਵੰਤ ਮਾਨ ਤੋਂ ਨਹੀਂ ਹੁੰਦਾ ਜਾਂ ਕਹਿ ਲਓ ਕਿ ਉਹਨਾਂ ਕੋਲ ਪਹੁੰਚਿਆ ਵੀ ਨਹੀਂ ਹੁੰਦਾ ਤੇ ਸੰਦੀਪ ਪਾਠਕ ਕੋਲੇ ਚੱਲ ਜਾਓ, ਉਹਨਾਂ ਦੇ ਇੱਕ ਫੋਨ ਤੇ ਹੋ ਜਾਂਦਾ ਵਾ। ਸੰਦੀਪ ਪਾਠਕ SYL ਤੇ ਬਿਆਨ ਦੇ ਰਹੇ ਸੀ, ਉਹ ਕਹਿ ਰਹੇ ਸੀਗੇ ਕਿ ਜੀ ਇਹ ਜਿਹੜੀ ਭਾਜਪਾ ਵਾ ਉਹ ਵੀ ਪੋਲਿਟਿਕਸ ਕਰਦੀ ਹੈ, ਜਿਹੜੀ ਕਾਂਗਰਸ ਆ ਉਹ ਵੀ ਪੋਲਿਟਿਕਸ ਕਰਦੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹਨਾਂ ਦੋਵਾਂ ਪਾਰਟੀਆਂ ਨੇ ਪੰਜਾਬੀਆਂ ਨਾਲ ਪੰਜਾਬ ਦੇ ਪਾਣੀਆਂ ਦੇ ਮਾਮਲੇ 'ਤੇ ਪੋਲਿਟਿਕਸ ਕੀਤੀ ਹੈ। ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਪਰ ਸੰਦੀਪ ਪਾਠਕ ਕੀ ਕਰ ਰਹੇ ਨੇ ਅਸਲ ਦੇ ਵਿੱਚ? ਸੰਦੀਪ ਪਾਠਕ ਕਹਿੰਦੇ ਜੀ ਤੁਸੀਂ ਸਾਨੂੰ ਵੋਟਾਂ ਪਾਓ ਤੇ ਅਸੀਂ ਦਿੱਲੀ ਦੇ ਵਿੱਚ ਸਾਡੀ ਸਰਕਾਰ ਹੈ, ਪੰਜਾਬ ਦੇ ਵਿੱਚ ਸਾਡੀ ਹੈ ਤੇ ਹਰਿਆਣੇ ਦੇ ਵਿੱਚ ਸਾਡੀ ਸਰਕਾਰ ਲਿਆਓ ਤੇ ਅਸੀਂ ਇਸ ਮਾਮਲੇ ਦੇ ਵਿੱਚ ਫਿਰ ਹਰਿਆਣੇ ਨੂੰ ਪਾਣੀ ਲੈ ਕੇ ਦੇਵਾਂਗੇ। ਔਰ ਇਸ ਤੋਂ ਪਹਿਲਾਂ ਉਹ ਕਹਿ ਰਹੇ ਸੀਗੇ ਕਿ ਦੋਨੇ ਪਾਰਟੀਆਂ ਸਿਆਸਤ ਕਰ ਰਹੀਆਂ। ਸਿਰਫ ਇੰਨੀ ਗੱਲ 'ਤੇ ਉਹਨਾਂ ਦੀ ਤੇ ਵਿਵਾਦ ਹੋ ਗਿਆ ਤੇ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਨਿਸ਼ਾਨੇ 'ਤੇ ਲੈ ਲਿਆ। ਪਹਿਲੀ ਗੱਲ ਤਾਂ ਇਹ ਹੈ ਕਿ ਪਾਠਕ ਸਾਹਿਬ, ਤੁਸੀਂ ਪੰਜਾਬ ਦੇ ਰਾਜ ਸਭਾ ਮੈਂਬਰ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮਾੜੀ ਮੋਟੀ ਕਿ ਤੁਸੀਂ ਹਰਿਆਣੇ 'ਚ ਖੜ ਕੇ ਕਰਨਾਲ ਦੇ ਵਿੱਚ ਇਹ ਗੱਲ ਕਹਿ ਰਹੇ ਹੋ ਕਿ ਜੀ ਇੱਥੇ ਵੀ ਸਾਡੀ ਸਰਕਾਰ ਬਣਾਓ, ਦਿੱਲੀ ਦੇ ਵਿੱਚ ਵੀ ਹੈ ਤੇ ਪੰਜਾਬ ਦੇ ਵਿੱਚ ਵੀ ਹੈ। ਕਿ ਤੁਹਾਨੂੰ ਪਤਾ ਵਾ ਕਿ 3 ਸਰਕਾਰਾਂ ਚਾਹ ਕੇ ਵੀ ਇਹ ਫੈਸਲਾ ਨਹੀਂ ਕਰ ਸਕਦੀਆਂ। ਦੂਜੀ ਗੱਲ ਉਹ ਕਹਿੰਦੇ ਨੇ ਕੇਂਦਰ ਸਰਕਾਰ ਦੀ, ਕਿ ਕੇਂਦਰ ਸਰਕਾਰ ਨੂੰ ਆਪਾਂ ਵਿੱਚ ਪਾਵਾਂਗੇ, ਸਾਲਸੀ ਬਣਾਵਾਂਗੇ ਤੇ ਉਹ ਉਹਨਾਂ ਦਾ ਪਾਣੀ ਲੈ ਕੇ ਦੇਣਗੇ। ਹਰਿਆਣੇ ਨੂੰ ਵੀ ਪਾਣੀ ਚਾਹੀਦਾ, ਪੰਜਾਬ ਨੂੰ ਵੀ ਪਾਣੀ ਚਾਹੀਦਾ, ਬਿਲਕੁਲ ਚਾਹੀਦਾ। ਅਸੀਂ ਕਦੋਂ ਕਹਿਣਾ ਕਿ ਹਰਿਆਣੇ ਨੂੰ ਪਾਣੀ ਨਹੀਂ ਚਾਹੀਦਾ? ਪਰ ਤੁਸੀਂ ਪੰਜਾਬ ਦੇ ਰਾਜ ਸਭਾ ਮੈਂਬਰ ਹੋ, ਪੰਜਾਬੀਆਂ ਨੇ ਤੁਹਾਡੀ ਡਿਊਟੀ ਲਾਈ ਹੈ, ਪੰਜਾਬ ਦੇ ਲੋਕਾਂ ਕਰਕੇ ਤੁਸੀਂ ਰਾਜ ਸਭਾ ਗਏ ਹੋ, ਪੰਜਾਬ ਦੇ ਲੋਕਾਂ ਪ੍ਰਤੀ ਤੁਹਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ, ਪੰਜਾਬ ਦੇ ਲੋਕਾਂ ਪ੍ਰਤੀ ਤੁਹਾਡੇ ਕੋਈ ਫਰਜ਼ ਨੇ। ਰਾਜ ਸਭਾ ਦੇ ਵਿੱਚ ਖੜ ਕੇ SYL ਤੇ ਗੜਗੱਜ ਪਾਉਣ ਦੀ ਬਜਾਏ ਤੁਸੀਂ ਇਹ ਕਹਿ ਰਹੇ ਹੋ ਕਿ ਹਰਿਆਣੇ ਨੂੰ ਵੀ ਉਹਦਾ ਹੱਕ ਚਾਹੀਦਾ, ਪੰਜਾਬ ਨੂੰ ਵੀ ਹੱਕ ਚਾਹੀਦਾ। ਅਸੀਂ ਕਦੋਂ ਕਹਿਣਾ ਕਿ ਪੰਜਾਬ ਨੂੰ ਹੱਕ ਨਹੀਂ ਚਾਹੀਦਾ ਜਾਂ ਹਰਿਆਣੇ ਨੂੰ ਹੱਕ ਨਹੀਂ ਚਾਹੀਦਾ? ਅਸੀਂ ਇਹ ਕਹਿਣਾ ਕਿ ਪੰਜਾਬ ਦੇ ਹੱਕ ਦੀ ਗੱਲ ਕੌਣ ਕਰੂਗਾ? ਅਸੀਂ ਨਾ ਤੁਸੀਂ ਧਾਰਾ 78 ਨਾਲ 80 ਦੀ ਗੱਲ ਕਰਦੇ ਹੋ, ਨਾ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੀ ਗੱਲ ਕਰਦੇ ਹੋ, ਨਾ ਤੁਸੀਂ ਰਾਜ ਸਭਾ ਦੇ ਵਿੱਚ ਪੰਜਾਬ ਦੀ ਗੱਲ ਕਰਦੇ ਹੋ, ਨਾ ਤੁਸੀਂ ਹੋਰ ਪਲੇਟਫਾਰਮ ਤੇ ਪੰਜਾਬ ਦੀ ਗੱਲ ਕਰਦੇ ਹੋ। ਮਤਲਬ ਕਿ ਸੁਸ਼ੀਲ ਗੁਪਤੇ ਵਾਂਗੂ, ਜਿਵੇਂ ਸੁਸ਼ੀਲ ਗੁਪਤਾ ਕਹਿੰਦਾ ਸੀ ਬੂੰਦ ਬੂੰਦ ਪਾਣੀ ਦੀ ਲਿਆ ਕੇ ਰਹਾਂਗੇ। ਔਰ ਜਿਵੇਂ ਤੁਸੀਂ ਕਿਹਾ ਨਾ ਕਿ ਭਾਜਪਾ ਤੇ ਕਾਂਗਰਸ ਸਿਆਸਤ ਕਰਦੀਆਂ ਰਹੀਆਂ ਨੇ, ਬਿਲਕੁਲ ਕਰਦੀਆਂ ਰਹੀਆਂ ਨੇ, ਪਰ ਘੱਟ ਤੁਸੀਂ ਵੀ ਨਹੀਂ ਗਏ। ਤੁਸੀਂ ਖਾਨੇ ਪੰਜਾਬ ਦਾ ਹੋ, ਤੁਸੀਂ ਭੱਤੇ ਤੁਹਾਨੂੰ ਪੰਜਾਬ ਦੇ ਰਾਜ ਸਭਾ ਮੈਂਬਰ ਵਜੋਂ ਮਿਲਦੇ ਆ, ਪਰ ਤੁਸੀਂ ਕਹਿ ਕੀ ਰਹੇ ਹੋ ਕਿ ਹਰਿਆਣੇ ਨੂੰ ਵੀ ਹੱਕ ਮਿਲਣਾ ਚਾਹੀਦਾ ਵਾ, ਪੰਜਾਬ ਨੂੰ ਵੀ ਮਿਲਣਾ ਚਾਹੀਦਾ ਤੇ ਸਾਡੀ ਸਰਕਾਰ ਲਿਆਓ। ਤੁਹਾਡੀ ਸਰਕਾਰ ਹੀ ਆ ਪੰਜਾਬ 'ਚ। ਤੁਸੀਂ ਕਿੰਨੇ ਕੁ ਮਸਲੇ ਹੱਲ ਕਰਾ ਦਿੱਤੇ ਕੇਂਦਰ ਦੇ ਨਾਲ, ਜਿਹੜੇ ਸਾਡੇ ਇੱਟ ਮੜਿੱਕੇ ਨੇ ਜਾਂ ਹੋਰ ਜਿਨ੍ਹਾਂ ਮਾਮਲਿਆਂ 'ਤੇ ਗੱਲ ਉਲਝੀ ਪਈ ਹੈ।
ਤੁਸੀਂ ਕਿੰਨੇ ਕੁ ਥਾਈਂ ਪੈਰਵਾਈ ਕੀਤੀ ਹੈ। ਜਿਹੜੇ ਮੂੰਹ ਨਾਲ ਤੁਸੀਂ ਪਾਣੀ ਦੀ ਵੰਡ ਦੀ ਗੱਲ ਕਰਦੇ ਆ, ਜਿਹੜੇ ਮੂੰਹ ਨਾਲ ਤੁਸੀਂ ਹਰਿਆਣੇ ਦੇ ਹੱਕ ਦੀ ਗੱਲ ਕਰਦੇ ਆ, ਉਸੇ ਮੂੰਹ ਨਾਲ ਪੰਜਾਬ ਦੇ ਹੱਕ ਦੀ ਗੱਲ ਕਿਉਂ ਨਹੀਂ ਕਰਦੇ। ਔਰ ਇਹ ਪੰਜਾਬੀਆਂ ਖਾਸ ਕਰਕੇ ਆਮ ਆਦਮੀ ਪਾਰਟੀ ਪੰਜਾਬ ਵਾਲਿਆਂ ਲਈ ਵੀ ਪਰਖ ਦੀ ਘੜੀ ਹੈ ਕਿ ਕਦੇ ਸੁਸ਼ੀਲ ਗੁਪਤਾ ਉੱਠ ਕੇ ਕਹਿ ਦਿੰਦੇ ਆ, ਕਦੇ ਇਹਨਾਂ ਦੇ ਕੇਜਰੀਵਾਲ ਸਾਹਿਬ ਜਿਹੜੇ ਸੁਪਰੀਮੋ ਨੇ, कन्वीनर ने, वो कह देंगे कि जी हरियाणा को भी पानी चाहिए, पंजाब को भी चाहिए और मुझे प्रधानमंत्री बुला लें, मैं उनको बता दूंगा चाय के कप के या कॉफ़ी पे बुला लें मुझे। ऐसी केड़ी गिद्दड़ सिंह है केजरीवाल साहब तुहाडे कोले? जेकर है तो तुसी सुप्रीम कोर्ट 'च क्यों नहीं जाते? सुप्रीम कोर्ट 'च तुसी की कह रहे हो? सुप्रीम कोर्ट 'च तुहाडे ते इल्ज़ाम ला रहे हैं विरोधी कि तुसी कह रहे हो जी कि इत्थे लॉ एंड ऑर्डर विगड़ सकदा, इस तरह नहर बनाउण दे लई तैयार आ, पर किसानी तरह जोर पा रहीਆਂ ਨੇ। जद कि जिहड़ी सरकार है, ਪਹਿਲਾਂ ਤਾਂ ਕੇਂਦਰ ਸਰਕਾਰ ਦਾ ਜਿਹੜਾ ਅਟਾਰਨੀ ਜਨਰਲ ਸੀਗਾ, ਸੋਲਿਸਿਟਰ ਜਨਰਲ, ਉਹ ਕਹਿੰਦਾ ਪਿਛਲੀ ਪੇਸ਼ੀ ਤੇ ਉਹ ਕਹਿੰਦਾ ਜੀ ਅਸੀਂ ਇਸ ਮਾਮਲੇ ਤੇ ਧਿਆਨ ਲਾਇਆ ਹੋਇਆ, ਅਸੀਂ ਕੋਈ ਸਾਲਸੀ ਦਾ ਮਸਲਾ ਕੱਢ ਰਹੇ ਹਾਂ, ਹੋ ਸਕਦਾ ਅਸੀਂ ਗੱਲਬਾਤ ਦੇ ਰਾਹੀਂ ਮਸਲਾ ਹੱਲ ਕਰਾ ਦਈਏ। ਪਰ ਪਿਛਲੀ ਵਾਰੀ ਕੀ ਕਹਿ ਰਿਹਾ ਉਹੀ ਬੰਦਾ, ਉਹੀ ਸਰਕਾਰ, ਕੇਂਦਰ ਸਰਕਾਰ, ਉਹ ਅਦਾਲਤ ਦੇ ਵਿੱਚ ਕਹਿ ਰਹੀ ਹੈ ਕਿ ਜੀ ਲਾਅ ਐਂਡ ਆਰਡਰ ਵਿਗੜ ਸਕਦਾ ਵਾ। ਲਾਅ ਐਂਡ ਆਰਡਰ ਕਿਵੇਂ ਵਿਗੜ ਜੂਗਾ? ਕਿ ਪੰਜਾਬੀ ਕਮਲੇ ਆ ਕਿ ਤੁਸੀਂ ਪੰਜਾਬ ਦੀ ਗੱਲ ਕਰੋਗੇ ਤੇ ਉਹ ਤੁਹਾਡੇ ਮਗਰ ਡਲੇ ਲੈ ਕੇ ਪੈ ਜਾਣਗੇ? ਕਿ ਤੁਸੀਂ ਪੰਜਾਬੀਆਂ ਨੂੰ ਬੁੱਧੂ ਸਮਝਿਆ ਹੋਇਆ ਕਿ ਤੁਹਾਡੀਆਂ ਪਿਛਲੀਆਂ ਜਿਹੜੀਆਂ ਗਰੰਟੀਆਂ ਨੇ ਜਾਂ ਉਹਨਾਂ ਮਗਰ ਲਾ ਕੇ ਤੁਹਾਨੂੰ ਜਿਵੇਂ ਤੁਸੀਂ ਕਹੋਗੇ ਉਵੇਂ ਕਹੀ ਜਾਣਗੇ? ਹਰਿਆਣੇ ਦੇ ਪਾਣੀ ਦਾ ਤੁਹਾਨੂੰ ਫਿਕਰ ਹੈ, ਹਰਿਆਣੇ 'ਚ ਤੁਸੀਂ ਪਾਣੀ ਦੇ ਉੱਤੇ ਸਿਆਸਤ ਵੀ ਕਰ ਰਹੇ ਹੋ, ਹਰਿਆਣੇ 'ਚ ਤੁਹਾਨੂੰ ਵੋਟਾਂ ਵੀ ਚਾਹੀਦੀਆਂ ਨੇ ਪਾਣੀ ਦੇ ਨਾਂ 'ਤੇ, ਪਰ ਕੀ ਤੁਹਾਨੂੰ ਪਤਾ ਵਾ ਕਿ ਭਾਖੜਾ ਦੇ ਸੋਰਸਸ ਰਾਹੀਂ ਜਾਂ ਹੋਰ ਸੋਰਸਸ ਦੇ ਰਾਹੀਂ ਪਾਣੀ ਆਲਰੇਡੀ ਹਰਿਆਣਾ ਨੂੰ ਜਾ ਰਿਹਾ ਵਾ? ਤੁਸੀਂ ਯਮੁਨਾ ਜਿਹੜੀ ਨਦੀ ਆ ਉਹ ਉੱਥੋਂ ਪਾਣੀ ਹਰਿਆਣੇ ਨੂੰ ਦੇਣ ਦੀ ਕਿਉਂ ਨਹੀਂ ਗੱਲ ਕਰਦੇ? ਪੰਜਾਬ ਦੇ ਪਾਣੀ ਦੀ ਹੀ ਕਿਉਂ ਗੱਲ ਕਰਦੇ? ਪੰਜਾਬ 'ਚ ਵੀ ਵੰਡ ਦੀ। ਤੁਸੀਂ ਪੰਜਾਬ ਦੀ ਮਾਲਕੀ ਦੀ ਗੱਲ ਕਰੋ। ਜੇਕਰ ਤੁਹਾਡੇ 'ਚ ਮਾੜੀ ਮੋਟੀ ਗੈਰਤ ਬਾਕੀ ਹੈ ਨਾ, ਰਾਜ ਸਭਾ ਦੇ ਵਿੱਚ ਖੜ ਕੇ ਅਸੀਂ ਕਹਿਣੇ ਆ, ਸ਼ਰੇਆਮ ਕਹਿਣੇ ਕਿ ਪਿਛਲਿਆਂ ਨੇ ਸਿਆਸਤ ਕੀਤੀ ਹੈ, ਪਰ ਤੁਸੀਂ ਵੀ ਕੋਈ ਉਹਦੇ ਨੂੰ ਉਹਨਾਂ ਨਾਲੋਂ ਜੁਦਾ ਨਹੀਂ ਹੋ। ਹੁਣ ਇਹ ਅਸੀਂ ਅਗਲੇ ਮਹੀਨੇ ਕਹਿੰਦੇ ਕਿ ਸੁਪਰੀਮ ਕੋਰਟ ਦੇ ਵਿੱਚ ਇਸੇ ਮਾਮਲੇ ਦੇ ਵਿੱਚ ਹੀ ਹੀਅਰਿੰਗ ਹੈ, ਉੱਥੇ ਪੰਜਾਬ ਸਰਕਾਰ ਦਾ ਕੀ ਸਟੈਂਡ ਰਹੇਗਾ, ਪੰਜਾਬ ਸਰਕਾਰ ਕੀ ਪੱਖ ਰੱਖਦੀ ਹੈ ਪੰਜਾਬ ਦਾ, ਇਹ ਦੇਖਣ ਵਾਲੀ ਗੱਲ ਹੈ। ਔਰ ਦੂਜੀ ਅਹਿਮ ਗੱਲ ਇਹ ਹੈ ਕਿ ਇਹ ਜਿਹੜੀ ਸਿਆਸਤ ਹੈ ਉਹ ਅੱਗੇ ਕੈਰੀ ਆਨ ਨਹੀਂ ਹੋਣੀ ਚਾਹੀਦੀ ਕਿ ਆਮ ਆਦਮੀ ਪਾਰਟੀ ਦਾ ਬੰਦਾ, ਦਿੱਲੀ ਦਾ ਸੁਸ਼ੀਲ ਗੁਪਤਾ ਜਾਂ ਪੰਜਾਬ 'ਚੋਂ ਰਾਜ ਸਭਾ ਮੈਂਬਰ, ਉਹ ਇਹ ਕਵੇ ਕਿ ਸਾਨੂੰ ਵੋਟਾਂ ਪਾਓ, ਅਸੀਂ ਹੱਲ ਕਰਾਵਾਂਗੇ ਮਸਲੇ। ਤੁਸੀਂ ਕਿਵੇਂ ਹੱਲ ਕਰਾ ਦਿਓਗੇ? ਉਹ ਤਰਕੀਬ ਤਾਂ ਦੱਸੋ। ਤੁਹਾਡੇ ਕੇਜਰੀਵਾਲ ਕਹਿੰਦੇ ਰਹੇ ਕਿ ਮੈਨੂੰ ਚਾਹ ਦੇ ਕੱਪ ਤੇ ਬੁਲਾ ਲੈਣ ਜਿਵੇਂ ਮੈਂ ਕਹਿ ਕੇ ਹਟਿਆ ਵਾਂ। ਤੁਹਾਡੇ ਕੋਲੇ ਕੀ ਤਰਕੀਬ ਹੈ ਇਹ ਜੀ ਜਿਹੜੀ ਤੁਸੀਂ ਬੰਦ ਕਮਰਾ 'ਚ ਤਾਂ ਬਹਿ ਕੇ ਕਰ ਸਕਦੇ ਹੋ ਪਰ ਓਪਨਲੀ ਨਹੀਂ ਕਹਿ ਸਕਦੇ? ਐਸਾ ਕੀ ਹੈ ਤੁਹਾਡੇ ਕੋਲੇ? ਸੋ ਲੋਕਾਂ ਨੂੰ ਵੀ ਤਾਂ ਪਤਾ ਲੱਗੇ ਨਾ। ਤੁਸੀਂ ਤਾਂ ਕਹਿੰਦੇ ਸੀਗੇ ਕਿ ਸਰਕਾਰਾਂ ਜਵਾਬਦੇਹ ਹੋਣੀਆਂ ਚਾਹੀਦੀਆਂ, ਤੁਸੀਂ ਤਾਂ ਬਹੁਤ ਤਕੜਾ ਰੈਵੋਲੂਸ਼ਨ ਲੈ ਕੇ ਆਏ ਸੀ ਨਾ ਪੋਲੀਟਿਕਸ ਦੇ ਵਿੱਚ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਅਸਲ ਦੇ ਵਿੱਚ ਤੁਸੀਂ ਵੀ ਸਿਆਸਤ ਕਰ ਰਹੇ ਹੋ। ਨਾ ਤੁਸੀਂ ਪੰਜਾਬ ਦੀ ਮਾਲਕੀ ਦੀ ਗੱਲ ਕਰਦੇ ਹੋ, ਨਾ ਤੁਸੀਂ ਪਾਣੀਆਂ ਦੀ ਪਮੈਸ਼ ਦੀ ਗੱਲ ਕਰਦੇ ਹੋ, ਨਾ ਤੁਸੀਂ ਇਹ ਗੱਲ ਕਰਦੇ ਹੋ ਕਿ ਪੰਜਾਬ 'ਚ ਆਲਰੇਡੀ 70% ਪਾਣੀ ਜਾ ਰਿਹਾ ਵਾ। ਤੁਸੀਂ ਸਿਰਫ ਉਹੀ ਸਿਆਸਤ ਕਿ ਵਿਰੋਧੀ ਪਾਰਟੀਆਂ ਨੂੰ ਭੰਡ ਦਿਓ, ਹਰਿਆਣੇ ਵਾਲਿਆਂ ਨੂੰ ਲੋਲੀਪੌਪ ਦੇ ਦਿਓ, ਚਲੋ ਹੋ ਸਕਦਾ ਆਪਣਾ ਦਾ ਲੱਗ ਜਾਵੇ, ਪਰ ਇਖਲਾਕੀ ਤੌਰ 'ਤੇ, ਪਰ ਮੋਰਲ ਗਰਾਊਂਡ 'ਤੇ ਤੁਹਾਡਾ ਫਰਜ਼ ਇਹ ਬਣਦਾ ਵਾ ਕਿ ਤੁਸੀਂ ਚੁਣੇ ਹੋਏ ਪੰਜਾਬ 'ਚੋਂ, ਪੰਜਾਬ ਦੇ ਖਾਤੇ 'ਚ ਚੁਣੇ ਗਏ ਆ ਔਰ ਪੰਜਾਬ 'ਚੋਂ ਨੋਮੀਨੇਟ ਹੋਏ ਆ, ਅਤੇ ਇਸੇ ਕਰਕੇ ਪੰਜਾਬ ਦੇ ਮਸਲੇ 'ਤੇ ਖੜਨਾ ਤੁਹਾਡਾ ਫਰਜ਼ ਬਣਦਾ ਵੇ। ਇਹ ਨਹੀਂ ਕਿ ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ। ਫਿਰ ਤੁਸੀਂ ਪੰਜਾਬ ਦੇ ਹੱਕਾਂ ਪ੍ਰਤੀ ਸੁਹਿਰਦ ਨਹੀਂ ਹੋ। ਤੁਸੀਂ ਫਿਰ ਇਹ ਨਾ ਕਿ ਕੱਲ੍ਹ ਨੂੰ ਆ ਕੇ ਕਿ ਜੀ ਅਸੀਂ ਤਾਂ ਪੰਜਾਬ ਲਈ ਬਹੁਤ ਜ਼ੋਰ ਲਾਇਆ, ਨਹੀਂ। ਫਿਰ ਤੁਸੀਂ ਦਾ ਲਾਇਆ ਵਾ, ਤੁਹਾਡਾ ਦਾ ਲੱਗਿਆ ਵਾ, ਇੱਥੋਂ ਤੁਹਾਨੂੰ ਰਾਜ ਸਭਾ ਭੇਜਿਆ ਗਿਆ, ਤੁਹਾਡਾ ਦਾ ਲੱਗ ਗਿਆ, ਉਸ ਤੋਂ ਬਾਅਦ ਤੁਸੀਂ ਆਪਣਾ ਉਹੀ ਪੋਲੀਟਿਕਸ ਜਿਹੜੀ ਉਹ ਕੈਰੀ ਔਨ ਕੀਤੀ, ਜਿਹੜੀ ਤੁਸੀਂ ਕਰਨਾ ਚਾਹੁੰਦੇ ਸੀ, ਜਿਹੜੀ ਤੁਹਾਨੂੰ ਸੂਟ ਕਰਦੇ ਜਾਂ ਜਿਹੜੀ ਸਮੇਂ ਦੀ ਮੰਗ ਹੈ। ਫਿਰ ਉਹ ਪੰਜਾਬ ਦੀ ਗੱਲ ਨਹੀਂ ਹੈ, ਫਿਰ ਉਹਦੇ 'ਚੋਂ ਪੰਜਾਬ ਗਾਇਬ ਆ, ਫਿਰ ਉਹ 'ਚ ਪੋਲੀਟਿਕਸ ਆ। ਜਿਵੇਂ ਰਵਾਇਤੀ ਧਿਰਾਂ ਦਾ ਤੁਸੀਂ ਨਾਂ ਲਿਆ ਉਹ ਕਰ ਰਹੇ, ਅਤੇ ਤੁਸੀਂ ਉਹਨਾਂ ਨਾਲੋਂ ਘੱਟ ਨਹੀਂ ਹੋ। ਪੰਜਾਬ ਦੀ ਧਿਰ ਨੂੰ ਵੀ ਚਾਹੀਦਾ। ਸੁਸ਼ੀਲ ਗੁਪਤੇ ਦੇ ਬਿਆਨ ਤੋਂ ਬਾਅਦ ਕਾਫੀ ਰੌਲਾ ਪਿਆ ਸੀਗਾ ਔਰ ਉਹਦੇ ਬਾਅਦ ਸ਼ਾਇਦ ਹਰਪਾਲ ਚੀਮਾ ਨੇ ਸਫਾਈ ਦਿੱਤੀ ਸੀ, ਔਰ ਇਸ ਬਿਆਨ 'ਤੇ ਵੀ ਇਹਨਾਂ ਨੂੰ ਖੰਡਨ ਕਰਨਾ ਚਾਹੀਦਾ। ਪ੍ਰਤਾਪ ਸਿੰਘ ਬਾਜਵਾ ਆਲਰੇਡੀ ਇਸ ਨੂੰ ਦੋਗਲਾ ਸਟੈਂਡ ਕਰਾਰ ਦੇ ਚੁੱਕੇ, ਜਿਹੜੇ ਕਿ ਵਿਰੋਧੀ ਧਿਰ ਦੇ ਨੇਤਾ ਨੇ, ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ LOP ਨੇ ਵਿਧਾਨ ਸਭਾ ਦੇ ਵਿੱਚ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।